ਪਿੰਡ ਰੋਡੇ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਪੰਥਕ ਸਮਾਗਮ। ਕਿਸਾਨੀ ਮੰਗਾਂ ਨੂੰ ਲੈ ਕੇ ਮੁਹਾਲੀ ਵਿੱਚ ਗੂੰਜੀ ਕਿਸਾਨ ਏਕਤਾ ਦੀ ਆਵਾਜ਼। ਬੁਰਜ ਜਵਾਹਰ ਸਿੰਘ ਵਾਲਾ ਸਰੂਪ ਚੋਰੀ ਮਾਮਲੇ ਨੂੰ 11 ਸਾਲ ਪੂਰੇ, ਜਥੇਬੰਦੀਆਂ ਵੱਲੋਂ ਮਨਾਇਆ ਗਿਆ ਪਛਤਾਪ ਦਿਵਸ। ਇਹਨਾਂ ਨੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ। ਉਹਨਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜਰ ਨੇ, ਰਿਪੂ ਦਮਨ ਸਿੰਘ ਮਲਕ ਹੈ, ਸੁਖਦੂਲ ਸਿੰਘ ਹੈ ਤੁਹਾਡੇ ਮੋਗੇ ਦਾ, ਅਵਤਾਰ ਸਿੰਘ ਖੰਡਾ ਜਿਹਨੂੰ ਜ਼ਹਿਰ ਦੇ ਕੇ ਮਾਰਤਾ, ਪਰਮਜੀਤ ਸਿੰਘ ਪੰਜਵੜ ਹੈ, ਲਖਬੀਰ ਸਿੰਘ ਰੋਡੇ ਇਸੇ ਘਰ ਦਾ, ਉਸ ਨੂੰ ਵੀ ਸ਼ਹੀਦ ਕੀਤਾ ਪਾਕਿਸਤਾਨ ਦੇ ਵਿੱਚ। ਅੱਜ ਪਿੰਡ ਰੋਡੇ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਪੰਥਕ ਸਮਾਗਮ ਕਰਵਾਇਆ ਗਿਆ। ਗਿਆਨੀ ਜਸਬੀਰ ਸਿੰਘ ਰੋਡੇ ਜੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਗੁਰਬਾਣੀ ਕੀਰਤਨ, ਕਥਾ ਵਿਚਾਰ ਅਤੇ ਪੰਥਕ ਬੁਲਾਰਿਆਂ ਦੇ ਸੰਬੋਧਨਾਂ ਰਾਹੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੀਵਨ, ਸੰਘਰਸ਼ ਅਤੇ ਪੰਥਕ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਨੂੰ ਆਪਣੀ ਵੱਖਰੀ ਪਹਿਚਾਣ, ਅਣਖ ਅਤੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਸੀ। ਉਹਨਾਂ ਕਿਹਾ ਕਿ ਸੰਤਾਂ ਦੀ ਸੋਚ ਅੱਜ ਵੀ ਪੰਥਕ ਚੇਤਨਾ ਦਾ ਕੇਂਦਰ ਬਣੀ ਹੋਈ ਹੈ। ਮਾਨ ਨੇ ਆਪਣੇ ਭਾਸ਼ਣ ਦੌਰਾਨ ਇਹ ਵੀ ਦੋਸ਼ ਲਗਾਇਆ ਕਿ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਰਾਜਨੀਤਿਕ ਆਵਾਜ਼ ਨੂੰ ਦਬਾਉਣ ਅਤੇ ਪੰਥਕ ਸੋਚ ਵਾਲੀਆਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ। ਉਹਨਾਂ ਨੇ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਲਖਵੀਰ ਸਿੰਘ ਰੋਡੇ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਹੋਰ ਸ਼ਖਸੀਅਤਾਂ ਦਾ ਜ਼ਿਕਰ ਕਰਦਿਆਂ ਇਹਨਾਂ ਘਟਨਾਵਾਂ ਨੂੰ ਸਿੱਖ ਕੌਮ ਲਈ ਚਿੰਤਾਜਨਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਇਤਿਹਾਸ, ਸ਼ਹਾਦਤਾਂ ਅਤੇ ਪੰਥਕ ਸਿਧਾਂਤਾਂ ਤੋਂ ਸੇਧ ਲੈਂਦਿਆਂ ਇਕਜੁੱਟ ਹੋਣ ਦੀ ਲੋੜ ਹੈ। ਮਾਨ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਆਖਰੀ ਬੋਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਥਕ ਧਿਰਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਾਂਝੇ ਅਤੇ ਦ੍ਰਿੜ ਉਪਰਾਲੇ ਕਰਨੇ ਚਾਹੀਦੇ ਹਨ। ਸਮਾਗਮ ਦੌਰਾਨ ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਕੀਤੇ ਗਏ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਸੰਗਤਾਂ ਨੇ ਅਰਦਾਸ ਕਰਦਿਆਂ ਪੰਥਕ ਏਕਤਾ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰਹਿਣ ਦਾ ਸੰਕਲਪ ਦੁਹਰਾਇਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਬੜੀ ਵੱਡੀ ਤਾਦਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸੰਤ ਸਾਡੇ ਇਸ ਸਦੀ ਦੇ ਯੋਧੇ ਹਨ ਤੇ ਸਾਡੀਆਂ ਕਿਸਮਤਾਂ ਅੱਛੀਆਂ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੈ ਤੇ ਉਹਨਾਂ ਦੀ ਸੋਚ ਤੇ ਅੱਜ ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਕਤ ਤੇ ਦ੍ਰਿੜਤਾ ਬਖਸ਼ ਰਹੇ ਹੈ। ਇਸ ਬਖਸ਼ਿਸ਼ ਤੋਂ ਬਗੈਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੀ ਸੋਚ ਨੂੰ, ਜੀਵਨ ਨੂੰ ਸੋਚਣਾ ਜਾਂ ਉਹਦੇ ਉੱਤੇ ਉਤਰਨਾ ਬਹੁਤ ਮੁਸ਼ਕਲ ਹੈ। ਜੋ ਹਿੰਦ ਸਰਕਾਰ ਨੇ ਅੱਜ ਰਵੱਈਆ ਕੀਤਾ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਸਿੱਖ ਹੈ ਉਹਨਾਂ ਨੂੰ ਜਾਨੋਂ ਮਰਵਾ ਰਹੇ ਹੈ, ਇਹ ਹੁਣ ਜ਼ਾਹਰ ਹੋ ਗਿਆ ਕਿ ਪ੍ਰਾਈਮ ਮਿਨਿਸਟਰ ਮੋਦੀ ਦੀ ਜੁੰਡਲੀ ਹੈ ਜਿਹਦੇ ਵਿੱਚ ਅਮਿਤ ਸ਼ਾਹ ਹੈ, ਰਾਜਨਾਥ ਸਿੰਘ ਫੌਜ ਦਾ ਵਜ਼ੀਰ ਹੈ, ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਇਲ ਹੈ, ਰੌ ਦਾ ਮੁਖੀ ਰਵੀ ਸਿਨਹਾ ਤੇ ਸਮੰਤ ਗੋਇਲ ਤੇ ਵਿਦੇਸ਼ੀ ਵਜ਼ੀਰ ਜੈ ਸ਼ੰਕਰ, ਇਹਨਾਂ ਨੇ ਸਾਜ਼ਿਸ਼ ਕੀਤੀ ਹੈ ਕਿ ਜਿਹੜੇ ਸਿੱਖ ਬਾਹਰ ਰਹਿੰਦੇ ਹੈ, ਖਾਲਿਸਤਾਨ ਦਾ ਨਾਂ ਲੈਂਦੇ ਹੈ, ਉਹਨਾਂ ਨੂੰ ਮਰਵਾ ਦਿੱਤਾ ਜਾਵੇ। ਤੇ ਸਾਧ ਸੰਗਤ ਜੀ, ਇਹਨਾਂ ਨੇ ਕੈਨੇਡਾ ਦੇ ਵਿੱਚ ਸਾਡੇ ਸਿੱਖਾਂ ਨੂੰ
ਸ਼ਹੀਦ ਕੀਤਾ। ਉਹਨਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜਰ ਨੇ, ਰਿਪੂ ਦਮਨ ਸਿੰਘ ਮਲਕ ਹੈ, ਸੁਖਦੂਲ ਸਿੰਘ ਹੈ ਤੁਹਾਡੇ ਮੋਗੇ ਦਾ, ਅਵਤਾਰ ਸਿੰਘ ਖੰਡਾ ਜਿਹਨੂੰ ਜ਼ਹਿਰ ਦੇ ਕੇ ਮਾਰਤਾ, ਪਰਮਜੀਤ ਸਿੰਘ ਪੰਜਵੜ ਹੈ, ਲਖਬੀਰ ਸਿੰਘ ਰੋਡੇ ਇਸੇ ਘਰ ਦਾ, ਉਸ ਨੂੰ ਵੀ ਸ਼ਹੀਦ ਕੀਤਾ ਪਾਕਿਸਤਾਨ ਦੇ ਵਿੱਚ। ਔਰ ਹਿੰਦੁਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ, ਮੂਸੇਵਾਲ ਨੂੰ ਪੰਜਾਬ 'ਚ ਮਾਰਤਾ, ਗੁਰਪ੍ਰੀਤ ਸਿੰਘ ਹਰੀਨੌ ਨੂੰ ਪੰਜਾਬ ਦੇ ਵਿੱਚ ਮਾਰਤਾ। ਔਰ ਮਾਰਨਾ ਇਹਨਾਂ ਨੇ ਅਮਰੀਕਾ ਦੇ ਵਿੱਚ ਵੱਸਦੇ ਪੰਨੂ ਨੂੰ ਵੀ ਸੀ, ਪਰ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ ਉਸ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਕਿ ਇਹ ਜਿਹੜੀ ਜੁੰਡਲੀ ਪ੍ਰਾਈਮ ਮਿਨਿਸਟਰ ਮੋਦੀ ਦੀ ਹੈ, ਇਸ ਨੇ ਬੰਦੇ ਭੇਜੇ ਹੈ ਕਿ ਜਿੰਨੇ ਵੀ ਬਦਮਾਸ਼ ਹੈ, ਜਿਹੜੇ ਪਹਾੜੇ ਤੇ ਹੈ ਪੈਸਾ ਲੈ ਕੇ ਕਤਲ ਕਰਦੇ ਹੈ, ਉਹਨਾਂ ਨੂੰ ਪੈਸੇ ਦੇ ਕੇ ਇਹ ਸਾਰੇ ਸਿੱਖਾਂ ਨੂੰ ਮਰਵਾਇਆ ਗਿਆ ਤੇ ਮੰਨੂ ਨੂੰ ਵੀ ਮਰਵਾ ਦੇਣਾ ਸੀ। ਪਰ ਅਮਰੀਕਾ ਦੀ ਸਰਕਾਰ ਨੇ ਇਹ ਜਿਹੜਾ ਬੰਦਾ ਗੁਪਤਾ ਜਿਹੜਾ ਸਾਰਾ ਇੰਤਜ਼ਾਮ ਕਰ ਰਿਹਾ ਸੀ ਉਸ ਨੂੰ ਵੀ ਫੜ ਲਿਆ। ਹੁਣ ਸਵਾਲ ਇਹ ਹੈ, ਜੇ ਅਮਰੀਕਾ ਦੇ ਹੱਥ ਦੇ ਵਿੱਚ ਇਹ ਜ਼ਾਲਮ ਆਦਮੀ ਪਹੁੰਚ ਗਿਆ ਜਿਸ ਨੇ ਸਿੱਖਾਂ ਨੂੰ ਪਹਾੜੇ ਤੇ ਕਰਕੇ ਬਦਮਾਸ਼ਾਂ ਤੋਂ ਮਰਵਾਉਣਾ ਸੀ, ਫਿਰ ਅਮਰੀਕਾ ਦਾ ਫਰਜ਼ ਬਣਦਾ ਕਿ ਜਿਹੜੇ ਵੀ ਸਾਜ਼ਿਸ਼ ਦੇ ਵਿੱਚ ਹੈਗੇ ਹੈ, ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਇਹ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਸ ਕੇਸ ਦੇ ਵਿੱਚ ਸ਼ਾਮਲ ਕਰਨਾ ਪਊਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਮੁਹਾਲੀ ਵਿੱਚ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਵੱਲੋਂ ਸਹਿਕਾਰੀ ਬੈਂਕਾਂ ਵੱਲੋਂ ਦਿੱਤੇ ਜਾਂਦੇ ਕਰਜ਼ੇ ਸਮੇਂ ਕਿਸਾਨਾਂ ਤੋਂ ਹਾਸਲ ਕੀਤੇ ਜਾਂਦੇ ਖਾਲੀ ਚੈੱਕ ਵਾਪਸ ਕਰਨ ਅਤੇ ਕਿਸਾਨਾਂ ਦੇ ਕਰਜ਼ਿਆਂ ਨੂੰ ਮੋੜਨ ਲਈ ਸੈਟਲਮੈਂਟ ਲਾਗੂ ਕਰਵਾਉਣ ਲਈ ਇਹ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਸੈਂਕੜੇ ਕਿਸਾਨ ਸ਼ਾਮਿਲ ਹੋਏ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਹਿਕਾਰਤਾ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਤਰਤਾ ਮਗਰੋਂ ਚੰਡੀਗੜ੍ਹ ਨੂੰ ਕੂਚ ਕੀਤਾ ਗਿਆ, ਪਰ ਵੱਡੀ ਗਿਣਤੀ ਵਿੱਚ ਤੈਨਾਤ ਪੁਲਿਸ ਨੇ ਕਿਸਾਨਾਂ ਨੂੰ ਮੀਟਿੰਗ ਲਈ ਮਨਾਉਣਾ ਆਰੰਭ ਕਰ ਦਿੱਤਾ। ਐਸਪੀ ਰਮਨਦੀਪ ਸਿੰਘ, ਡੀਐਸਪੀ ਹਰਸਿਮਰਨ ਸਿੰਘ ਬੱਲ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਡੱਲੇਵਾਲ ਅਤੇ ਮਾਨ ਸਿੰਘ ਰਾਜਪੁਰਾ ਦੀ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਤੈਅ ਕਰਵਾਈ। ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਏਜੰਡੇ ਤੇ ਕਿਸਾਨਾਂ ਦੀ ਕੋਈ ਮੰਗ ਹੀ ਨਹੀਂ ਹੈ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਧਰਨਿਆਂ ਲਈ ਚੰਡੀਗੜ੍ਹ ਆਉਣਾ ਪੈਂਦਾ ਹੈ। ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਉਹਨਾਂ ਦੀ ਸਹਿਕਾਰੀ ਸਭਾਵਾਂ ਦੀ ਰਜਿਸਟਰਾਰ ਸੇਨੂ ਦੁੱਗਲ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਹੈ। ਉਹਨਾਂ ਖਾਲੀ ਚੈੱਕਾਂ ਵਾਲੇ ਮਾਮਲੇ ਸੰਬੰਧੀ ਕਿਸਾਨਾਂ ਦੀ ਮੌਜੂਦਗੀ ਵਾਲੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਉਹਨਾਂ ਸੈਟਲਮੈਂਟ ਸਕੀਮ ਬਾਰੇ ਸਰਕਾਰ ਨੂੰ ਪੱਤਰ ਲਿਖੇ ਜਾਣ ਦੀ ਵੀ ਗੱਲ ਆਖੀ ਹੈ। ਇਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ। ਇਸ ਮੌਕੇ ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂਪੁਰ, ਤਰਲੋਚਨ ਸਿੰਘ ਨੰਡਿਆਲੀ, ਜਸਵਿੰਦਰ ਸਿੰਘ ਟਿਵਾਣਾ ਆਦਿ ਹਾਜ਼ਰ ਸਨ। ਇਹਦਾ ਮੈਂਬਰ ਹੋਏਗਾ ਸਾਡੀ ਜਥੇਬੰਦੀ ਦਾ, ਇੱਕ ਬੰਦਾ ਉਹਦਾ ਮੈਂਬਰ ਹੋਏਗਾ, ਇੱਕ ਇਧਰੋਂ ਚੰਡੀਗੜ੍ਹ ਤੋਂ ਉਹਨਾਂ ਦਾ ਅਧਿਕਾਰੀ ਜਾਏਗਾ। ਔਰ ਜਿਹੜਾ ਅਸੀਂ ਬੈਂਕ ਆਖਾਂਗੇ ਵੀ ਆਹ ਬੈਂਕ ਆ ਜਾਓ, ਇਸ ਬੈਂਕ ਨੂੰ ਅਸੀਂ ਅੱਜ ਖੋਲ੍ਹਦੇ ਹਾਂ, ਇਹਨੂੰ ਆਪਾਂ ਚੈੱਕ ਕਰਦੇ ਹਾਂ ਔਰ ਉਹਨੂੰ ਚੈੱਕ ਕੀਤਾ ਜਾਏਗਾ। ਜਿਹੜੀ ਮੰਗ ਅਸੀਂ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਉਠਾਉਂਦੇ ਆ ਰਹੇ ਸੀ ਕਿ ਇਹਨਾਂ ਬੈਂਕਾਂ ਦੇ ਵਿੱਚ ਖਾਲੀ ਚੈੱਕ ਜਿਹੜੇ ਪਏ ਨੇ ਉਹ ਗੈਰ ਕਾਨੂੰਨੀ ਚੀਜ਼ਾਂ ਪਈਆਂ ਨੇ, ਇਲੀਗਲ ਚੀਜ਼ ਦੇ ਖਿਲਾਫ ਕਾਰਵਾਈ ਕਿਉਂ ਨਹੀਂ। ਔਰ ਉਹਦੇ ਤੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਕਿ ਜਿਹੜੀ ਵੀ ਬੈਂਕ ਜਿਹੜਾ ਵੀ ਇਲੀਗਲ ਚੈੱਕ ਫੜਿਆ ਜਾਂਦਾ ਹੈ ਉਹ ਸਮਝ ਲਓ ਉਸ ਉਹਨਾਂ ਮੈਨੇਜਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ। ਅਗਲੀ ਜਿਹੜੀ ਗੱਲ ਸੀ, ਜਿਹੜੇ ਕਿਸਾਨਾਂ ਦਾ ਆਪਾਂ ਗੱਲ ਕਰਦੇ ਸੀਗੇ, ਵਿਚਾਰਿਆਂ ਨੇ ਕਲੀਅਰੈਂਸ ਕਰਵਾ ਲਈ, ਉਹਨਾਂ ਦੀ ਇਹ ਗੱਲ ਫੈਸਲਾ ਹੋਇਆ ਹੈ ਕਿ ਜਿਹੜੇ ਕਿਸਾਨਾਂ ਨੇ ਕਲੀਅਰੈਂਸ ਕਰਤੀ ਹੈ ਔਰ ਮੈਨੇਜਰਾਂ ਨੇ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪੈਸੇ ਲੈ ਕੇ ਆਪਦੀ ਜੇਬ 'ਚ ਪਾ ਲਏ, ਕਿਸਾਨਾਂ ਨੂੰ ਜਾਲੀ ਕਲੀਅਰੈਂਸ ਸਰਟੀਫਿਕੇਟ ਦੇ ਦਿੱਤੇ
ਉਹ ਕਿਸੇ ਵੀ ਕਿਸਾਨ ਨੂੰ ਪੈਸੇ ਨਹੀਂ ਪੈਣਗੇ। ਉਹ ਸੰਬੰਧਿਤ ਮੈਨੇਜਰ ਦੇ ਖਾਤੇ ਤੋਂ ਅਸੀਂ ਪੈਸੇ ਭਰਵਾ ਕੇ ਪੂਰੇ ਕਰਵਾਵਾਂਗੇ। ਅਗਲੀ ਸਾਡੀ ਇੱਕ ਵੱਡੀ ਮੰਗ ਸੀ ਇਹਦੇ ਵਿੱਚ ਕਿ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਲਾਗੂ ਕੀਤਾ ਜਾਏ। ਪੰਜਾਬ ਸਰਕਾਰ ਨੇ ਸਾਡੇ ਨਾਲ ਪਿਛਲੀਆਂ ਮੀਟਿੰਗਾਂ ਦੇ ਵਿੱਚ ਮੰਨਿਆ ਵੀ ਉਹਦੇ ਤੇ ਇਹ ਫੈਸਲਾ ਹੈ ਕਿ ਸਾਨੂੰ ਜੋ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ, ਬੈਂਕ ਦੇ ਅਧਿਕਾਰੀਆਂ ਵੱਲੋਂ, ਕਿ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਕੇਸ ਖੜਾ ਹੈ, ਇਹਨਾਂ ਦੇ ਕੋਲੋਂ ਸਾਈਨ ਕਰਵਾ ਕੇ ਅੱਗੇ ਤੋਰਨ ਦੀ ਲੋੜ ਹੈ। ਕਿ ਸਾਡੇ ਵੱਲੋਂ ਵਨ ਟਾਈਮ ਸੈਟਲਮੈਂਟ ਦਾ ਕੇਸ ਬਣਾ ਕੇ ਤੋਰਿਆ ਗਿਆ ਹੈ, ਉਹ ਵੀ ਅੱਜ ਇੱਥੋਂ ਉਹਨਾਂ ਨੇ ਮਤਲਬ ਕੰਪਲੀਟ ਕਰਕੇ ਸੀਐਮ ਆਫਿਸ ਨੂੰ ਤੋਰਨ ਦੀ ਸਾਡੇ ਨਾਲ ਗੱਲ ਕੀਤੀ ਕਿ ਇਹ ਫਸਲ ਸਾਡੇ ਵੱਲੋਂ ਅੱਛਾ। ਸੋ ਇਹ ਜਿਹੜੇ ਕਿਸਾਨਾਂ ਦੇ ਚੈੱਕ ਲਾ ਚੁੱਕੇ ਨੇ ਜਿਹੜੇ ਕਿਸਾਨਾਂ ਤੇ, ਉਹਨਾਂ ਦੇ ਸੰਬੰਧ 'ਚ ਵੀ ਉਹਨਾਂ ਨੇ ਇਹ ਕਹੀ ਹੈ ਕਿ ਜਦੋਂ 11 ਸਾਲ ਪਹਿਲਾਂ 1 ਜੂਨ ਨੂੰ ਪਿੰਡ ਬੁੱਝ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਾਮਲੇ ਤੇ ਜਥੇਬੰਦੀਆਂ ਨੇ ਅੱਜ 3 ਵੱਖ-ਵੱਖ ਸਮਾਗਮ ਕਰਕੇ ਪਛਤਾਪ ਦਿਵਸ ਮਨਾਇਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਉਪਰੰਤ ਕੀਤੇ ਗਏ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੱਕ ਇਨਸਾਫ ਮੋਰਚੇ ਨੇ ਸੁਖਰਾਜ ਸਿੰਘ ਨਿਆਮੀਵਾਲਾ ਤੇ ਸਾਥੀਆਂ ਨੇ ਰੋਸ ਮਾਰਚ ਕੀਤਾ। ਇਸੇ ਤਰ੍ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਵੱਖਰੇ ਤੌਰ ਤੇ ਮਨਪ੍ਰੀਤ ਸਿੰਘ ਯਾਲੀ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਸਾਥੀਆਂ ਸਮੇਤ ਕੋਟਕਪੂਰਾ ਚੌਂਕ ਤੱਕ ਰੋਸ ਮਾਰਚ ਕੀਤਾ, ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ ਨੇ ਬਰਗਾੜੀ ਪਿੰਡ ਵਿਖੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਕੇ ਇਹ ਦਿਨ ਮਨਾਇਆ। ਬਰਗਾੜੀ ਬੇਅਦਬੀ ਅਤੇ ਕੋਟਕਪੂਰਾ ਗੋਲੀकांड ਦੀਆਂ ਘਟਨਾਵਾਂ ਇੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਬਾਅਦ ਹੀ ਵਾਪਰੀਆਂ ਸਨ। ਇੱਥੋਂ 1 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ, ਫਿਰ ਗਲੀਆਂ ਵਿੱਚ ਧਮਕੀ ਪੱਤਰ ਲਗਾਏ ਗਏ, ਫਿਰ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਅਤੇ ਫਿਰ ਰੋਸ ਕਰਦੀਆਂ ਸੰਗਤਾਂ ਤੇ ਬੈਬਲ ਅਤੇ ਕੋਟਕਪੂਰਾ ਵਿਖੇ ਗੋਲੀ ਚੱਲੀ, ਜਿਸ ਕਾਰਨ 2 ਸਿੰਘਾਂ ਦੀ ਮੌਤ ਹੋ ਗਈ। ਅਰਦਾਸ ਉਪਰੰਤ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਕਿ ਜਿਸ ਵੇਲੇ ਘਟਨਾਵਾਂ ਹੋਈਆਂ ਉਸ ਵੇਲੇ ਭਾਵੇਂ ਉਹ ਅਕਾਲੀ ਦਲ ਵਿੱਚ ਸਨ, ਪਰ ਇਹਨਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ, ਜਿਸ ਕਾਰਨ ਅਕਾਲੀ ਦਲ ਬਾਦਲ ਉਸੇ ਦਾ ਹੀ ਖਮਿਆਜ਼ਾ ਭੁਗਤ ਰਿਹਾ ਹੈ। ਬੇਅਦਬੀ ਸੰਬੰਧੀ ਬਣਾਏ ਗਏ ਕਾਨੂੰਨ ਬਾਰੇ ਉਹਨਾਂ ਕਿਹਾ ਕਿ ਉਹ ਇਸ ਦੇ ਹੱਕ ਵਿੱਚ ਹਨ, ਪਰ ਐਸਜੀਪੀਸੀ ਦੇ ਸ਼ੰਕੇ ਵੀ ਮਿਲ ਬੈਠ ਕੇ ਸਰਕਾਰ ਨੂੰ ਦੂਰ ਕਰਨੇ ਚਾਹੀਦੇ ਹਨ। ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਤਰਸੇਮ ਸਿੰਘ, ਬੀਬੀ ਸੰਦੀਪ ਕੌਰ ਖਾਲਸਾ ਤੇ ਦਲੇਰ ਸਿੰਘ ਡੋੜ ਨੇ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਿੱਖਾਂ ਦੇ ਹਿਰਦਿਆਂ ਤੇ ਮੱਲਮ ਲਗਾਈ ਜਾ ਸਕੇ। ਸੁਖਰਾਜ ਸਿੰਘ ਨਿਆਮੀਵਾਲਾ, ਬਾਬਾ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸਰਕਾਰ ਨੇ 24 ਘੰਟਿਆਂ ਵਿੱਚ ਇਨਸਾਫ ਦੇਣ ਦਾ ਭਰੋਸਾ ਦਿੱਤਾ ਸੀ, ਪਰ ਹੁਣ 4.5 ਸਾਲ ਬੀਤ ਜਾਣ ਤੇ ਵੀ ਹਾਲੇ ਤੱਕ ਗੋਲੀकांड ਦੇ ਕੇਸਾਂ ਵਿੱਚ ਚਲਾਨ ਵੀ ਪੂਰੇ ਪੇਸ਼ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਸਰਕਾਰ ਵੀ ਪਿਛਲੀਆਂ ਦੋਨਾਂ ਸਰਕਾਰਾਂ ਵਾਂਗ ਹੀ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਗੋਲੀकांड ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ। ਅਸੀਂ ਸ਼ਹਿਰ ਦੇ ਵਿੱਚ ਅੱਜ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ, ਮੈਂ ਉਹਨੂੰ ਆਪ ਲੀਡ ਕਰ ਰਿਹਾ। ਸਾਡੇ ਡੀਸੀਪੀ ਜਗਜੀਤ ਵਾਲੀਆ ਜੀ ਤੇ ਬਾਕੀ ਸਾਰੇ ਆਫੀਸਰਸ ਤੇ ਜਵਾਨ ਇਹ ਸਾਰੇ ਮਾਰਚ ਕਰ ਰਹੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਅਸੀਂ ਉਹਨਾਂ ਨੂੰ ਮਹਿਸੂਸ ਕਰਾ ਸਕੀਏ। ਅੰਮ੍ਰਿਤਸਰ ਵਿੱਚ ਘੱਲੂਘਾਰਾ ਹਫ਼ਤੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ਤੇ ਨਜ਼ਰ ਆ ਰਹੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਜਥੇਬੰਦੀਆਂ ਵੱਲੋਂ ਮਨਾਏ ਜਾਣ ਵਾਲੇ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ। ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਬਣਾਈ ਰੱਖਣ ਲਈ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਮੁੱਖ ਬਾਜ਼ਾਰਾਂ, ਪੁਰਾਣੇ ਸ਼ਹਿਰ ਦੇ ਇਲਾਕਿਆਂ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਖੇਤਰਾਂ ਵਿੱਚੋਂ ਲੰਘਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਵੀ ਦਿੱਤੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਘੱਲੂਘਾਰਾ ਹਫ਼ਤੇ ਦੌਰਾਨ ਮਾਹੌਲ ਸੰਵੇਦਨਸ਼ੀਲ ਹੋਣ ਕਾਰਨ ਵਿਸ਼ੇਸ਼ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਸੁਰੱਖਿਆ ਦੀ ਵਿਆਪਕ ਰਣਨੀਤੀ ਬਣਾਈ ਗਈ ਹੈ। ਕੇਂਦਰੀ ਸੁਰੱਖਿਆ ਬਲਾਂ ਦੀਆਂ 5 ਕੰਪਨੀਆਂ ਅੰਮ੍ਰਿਤਸਰ ਪਹੁੰਚ ਚੁੱਕੀਆਂ ਹਨ, ਜਦਕਿ ਸ੍ਰੀ ਦਰਬਾਰ ਸਾਹਿਬ ਅਤੇ ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ ਪੰਜਾਬ ਪੁਲਿਸ ਦੇ ਕਰੀਬ 2500 ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੂਰੇ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡ ਕੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲਗਾਤਾਰ ਗਸ਼ਤ, ਨਾਕਾਬੰਦੀ ਅਤੇ ਵਾਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸੰਵੇਦਨਸ਼ੀਲ ਥਾਵਾਂ ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਫਲੈਗ ਮਾਰਚ ਦਾ ਮਕਸਦ ਲੋਕਾਂ ਅਤੇ ਸੰਗਤ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਸ਼ਾਸਨ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਡਿਊਟੀ ਤੇ ਤੈਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸੁਰੱਖਿਆ ਦੇ ਨਾਲ-ਨਾਲ ਸੇਵਾ ਭਾਵਨਾ ਨੂੰ ਵੀ ਪਹਿਲ ਦਿੱਤੀ ਜਾਵੇ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜਾ ਘੱਲੂਘਾਰੇ ਦਾ ਹਫਤਾ ਹੁੰਦਾ ਹੈ ਉਹ ਬੜਾ ਸੋਗਮਈ ਮਾਹੌਲ ਹੁੰਦਾ, ਸਾਰਾ ਵਾਤਾਵਰਨ। ਉੱਥੇ ਬਹੁਤ ਸਾਰੀਆਂ ਸੰਗਤਾਂ ਸ਼ਰਧਾਲੂ ਆਉਂਦੇ ਹੈ ਗੁਰੂ ਨਗਰੀ 'ਚ, ਅਕਸਰ ਵੈਸੇ ਵੀ ਆਉਂਦੇ ਆ। ਤਾਂ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕੋਈ ਸ਼ਰਾਰਤੀ ਅਨਸਰ ਜਾਂ ਵਿਦੇਸ਼ੀ ਕੋਈ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਐਂਟੀ ਨੈਸ਼ਨਲ ਨੇ ਉਹ ਕੋਈ ਸ਼ਰਾਰਤ ਨਾ ਕਰਨ, ਤਾਂ ਉਸ ਕਰਕੇ ਅਸੀਂ ਸਪੈਸ਼ਲ ਡਿਪਲੋਇਮੈਂਟ ਕੀਤੀ ਜਾਂਦੀ ਹੈ। ਇਸ ਕਰਕੇ ਅਸੀਂ ਸ਼ਹਿਰ ਦੇ ਵਿੱਚ ਅੱਜ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ, ਮੈਂ ਉਹਨੂੰ ਆਪ ਲੀਡ ਕਰ ਰਿਹਾ। ਸਾਡੇ ਡੀਸੀਪੀ ਜਗਜੀਤ ਵਾਲੀਆ ਜੀ ਤੇ ਬਾਕੀ ਸਾਰੇ ਆਫੀਸਰਸ ਤੇ ਜਵਾਨ ਇਹ ਸਾਰੇ ਮਾਰਚ ਕਰ ਰਹੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਅਸੀਂ ਉਹਨਾਂ ਨੂੰ ਮਹਿਸੂਸ ਕਰਾ ਸਕੀਏ। ਔਰ ਉਸ ਤੋਂ ਇਲਾਵਾ ਅਲੱਗ-ਅਲੱਗ ਸਿਟੀ ਨੂੰ ਅਲੱਗ-ਅਲੱਗ ਜ਼ੋਨ ਦੇ ਵਿੱਚ QRTs ਰੱਖੀਆਂ ਗਈਆਂ, ਰਿਜ਼ਰਵਾਂ ਰੱਖੀਆਂ ਗਈਆਂ, ਬਹੁਤ ਸਾਰੇ ਨਾਕੇ ਲਗਾਏ ਗਏ ਸਾਰੇ ਸ਼ਹਿਰ 'ਚ, ਚਾਹੇ ਉਹ ਬਾਹਰ ਆਉਣ ਵਾਲੇ ਸੜਕਾਂ ਨੇ ਜਾਂ ਬਾਹਰ ਜਾਣ ਵਾਲੀਆਂ ਸੜਕਾਂ ਨੇ, ਜੋ ਸਾਡੇ escape ਰੂਟਸ ਨੇ ਸਾਰਿਆਂ ਨੂੰ ਬੜੀ ਤਰੀਕੇ ਨਾਲ ਮਹਿਫੂਜ਼ ਕੀਤਾ ਗਿਆ। ਔਰ ਮੇਨ ਪੁਲਿਸ ਨੂੰ ਜਿਹੜੀ ਬਰੀਫਿੰਗ ਕੀਤੀ ਗਈ ਹੈ ਸਾਡੀ ਫੋਰਸ ਨੂੰ ਕਿ ਡਿਊਟੀ ਦੇ ਨਾਲ ਇਹਨੂੰ ਸੇਵਾ ਸਮਝਣਾ ਤਾਂ ਕਿ ਜਿੰਨੀ ਵੀ ਸੰਗਤ ਆਉਂਦੀ ਹੈ ਉਹ ਬੜੇ ਆਰਾਮ ਨਾਲ ਆਪਣੀ ਮੱਥਾ ਟੇਕ ਸਕਣ। ਔਰ ਸਾਨੂੰ ਜਿਹੜੀ ਪਬਲਿਕ ਹੈ ਉਹਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਾਡਾ ਕੰਮ ਹੈ। ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੈਸੇ ਵੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ, ਇੱਥੇ ਵੈਸੇ ਹੀ ਬੜੀ ਕਿਰਪਾ ਹੈ ਔਰ ਪਬਲਿਕ ਦਾ ਵੈਸੇ ਹੀ ਬੜਾ ਸਹਿਯੋਗ ਮਿਲਿਆ ਸਾਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ। ਉਸੇ ਦੇ ਤਹਿਤ ਹੀ ਜਿਹੜੇ ਪਿਛਲੀਆਂ ਟਾਈਮ ਦੇ ਵਿੱਚ ਬਹੁਤ ਸਾਰੀ ਪ੍ਰੀਵੈਂਸ਼ਨ ਹੋਈ, ਡਿਟੈਕਸ਼ਨ ਹੋਈ ਕ੍ਰਾਈਮ ਦੀ, ਉਹਦੇ ਵਿੱਚ ਪਬਲਿਕ ਦਾ ਹੀ ਸਹਿਯੋਗ ਮਿਲਿਆ। SGPC ਅਥਾਰਟੀਜ਼ ਨਾਲ ਸਾਡੀ ਅੱਜ ਮੀਟਿੰਗ ਹੋ ਗਈ ਸੀ। ਡਿਪਲੋਇਮੈਂਟ ਜਿਹੜੀ ਹੈ ਉਹਨਾਂ ਦੇ ਨਾਲ ਪੂਰਾ ਫਾਈਨਲਾਈਜ਼ ਕੀਤੀ ਗਈ ਹੈ, ਉਹਦੇ ਮੁਤਾਬਕ ਹੀ ਕੀਤੀ ਜਾਏਗੀ। ਜਿੱਦਾਂ ਜੋ ਮਰਿਆਦਾ ਹੈ ਜਾਂ ਉਹਨਾਂ ਦੀ ਜੋ ਉਹਨਾਂ ਸਾਡੇ ਤੋਂ ਤਵੱਕੋ ਹੈ ਉਹਦੇ ਮੁਤਾਬਕ ਹੀ ਸਾਰੀ ਇਹ ਡਿਪਲੋਇਮੈਂਟ ਕੀਤੀ ਜਾਂਦੀ ਹੈ। ਹੁਣ ਇਹ ਜਿਹੜਾ ਫਲੈਗ ਮਾਰਚ ਅਸੀਂ ਕਰ ਰਹੇ ਹਾਂ ਇਹ ਸਾਰੇ ਵਾਰਲਡ ਸਿਟੀ ਦੇ ਵਿੱਚ, ਤੇ ਕੱਲ੍ਹ ਨੂੰ ਇਹ ਜਿਹੜਾ ਬਾਕੀ ਹਿੱਸਿਆਂ 'ਚ ਵੀ ਕੀਤਾ ਹੈ। ਅੱਜ ਵੀ ਕਾਫੀ ਡਿਟੇਲ 'ਚ ਲੰਬਾ ਚੌੜਾ ਲੈਬੋਰੇਟ ਪ੍ਰੋਗਰਾਮ ਬਣਾਇਆ ਗਿਆ ਤਾਂ ਕਿ ਮੇਨ ਬਾਜ਼ਾਰਾਂ ਦੇ ਵਿੱਚੋਂ ਜਦੋਂ ਫੋਰਸ ਨੂੰ ਫਲੈਗ ਮਾਰਚ ਕਰਦੀ ਹੈ ਤਾਂ ਲੋਕ ਸੁਰੱਖਿਅਤ ਮਹਿਸੂਸ ਕਰਦੇ ਆ ਤੇ ਮਾੜੇ ਅਨਸਰਾਂ ਵਾਸਤੇ ਚੇਤਾਵਨੀ ਵੀ ਹੁੰਦੀ ਹੈ। ਸੋ ਮੇਰਾ ਮੰਨਣਾ ਹੈ ਕਿ ਸਾਰਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜੇ ਅਮਨ ਚੈਨ ਨਾਲ ਸਾਡਾ ਜਿਹੜਾ ਘੱਲੂਘਾਰਾ ਵੀਕ ਹੈ ਉਹ ਸੰਪੰਨ ਹੋਏ। ਮਜੀਠਾ ਪੁਲਿਸ ਸਟੇਸ਼ਨ ਤੇ ਹੋਏ ਕਥਿਤ ਹਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਘਟਨਾਕ੍ਰਮ ਤੇ ਚੁੱਪੀ ਸਾਧੀ ਹੋਈ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ X ਤੇ ਇਸ ਸੰਬੰਧੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮਜੀਠਾ ਪੁਲਿਸ ਥਾਣੇ ਤੇ ਹੋਏ ਕਥਿਤ ਹਮਲੇ, ਭੰਨਤੋੜ ਅਤੇ ਪੁਲਿਸ ਹਿਰਾਸਤ ਵਿੱਚੋਂ ਇੱਕ ਨਜ਼ਰਬੰਦ ਵਿਅਕਤੀ ਨੂੰ ਜ਼ਬਰਦਸਤੀ ਛੁਡਵਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ। SP ਅਦਿੱਤਿਆ ਵਾਰੀਅਰ ਦੀ ਅਗਵਾਈ ਹੇਠ ਪੁਲਿਸ ਦੀ ਇੱਕ ਟੀਮ ਨੇ ਇੱਥੋਂ ਦੇ ਗ੍ਰੀਨ ਐਵਨਿਊ ਇਲਾਕੇ ਵਿੱਚ ਸਥਿਤ ਵਿਕਰਮ ਸਿੰਘ ਮਜੀਠੀਆ ਦੇ ਘਰ ਛਾਪਾ ਮਾਰਿਆ। ਹਾਲਾਂਕਿ ਛਾਪੇਮਾਰੀ ਦੌਰਾਨ ਵਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਸਨ। ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਲਈ ਕਈ ਹੋਰ ਥਾਵਾਂ ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਜੋਬਨਪ੍ਰੀਤ ਨਾਂ ਦੇ ਵਿਅਕਤੀ ਨੂੰ ਮਜੀਠਾ ਪੁਲਿਸ ਸਟੇਸ਼ਨ ਵਿੱਚ ਦਰਜ FIR ਨੰਬਰ 90 ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਐਤਵਾਰ ਸਵੇਰੇ ਲਗਭਗ 11:30 ਵਜੇ ਵਿਕਰਮ ਸਿੰਘ ਮਜੀਠੀਆ ਸਮੇਤ ਇੱਕ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਇਹ ਭੀੜ ਪੁਲਿਸ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਈ ਅਤੇ ਥਾਣੇ ਦੀ ਤਲਾਸ਼ੀ ਲੈਣ ਲੱਗੀ। ਉਹ ਉਸ ਕਮਰੇ ਵਿੱਚ ਪਹੁੰਚ ਗਏ ਜਿੱਥੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਅਧਿਕਾਰੀਆਂ ਮੁਤਾਬਕ ਸਾਰੇ ਸਬੂਤਾਂ ਅਤੇ ਵੀਡੀਓ ਫੁਟੇਜ ਨੂੰ ਘੋਖਣ ਤੋਂ ਬਾਅਦ ਇਸ ਸਬੰਧ ਵਿੱਚ ਮਜੀਠਾ ਪੁਲਿਸ ਸਟੇਸ਼ਨ ਵਿੱਚ 50 ਤੋਂ ਵੱਧ ਵਿਅਕਤੀਆਂ ਵਿਰੁੱਧ FIR ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿੱਚ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਨੂੰ ਹਰ ਹਾਲ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਤਾਂ ਇੱਕ ਪ੍ਰੀ ਪਲਾਨਡ ਸਾਜ਼ਿਸ਼, ਇੱਕ ਕਨਸਪੀਰੇਸੀ ਦੇ ਤਹਿਤ ਐਂਡ ਇਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਕਿ ਜਿਹੜਾ ਅੰਦਰ ਜੋਬਨਪ੍ਰੀਤ ਜਿਹੜਾ ਮੁਲਜ਼ਮ ਹੈ, ਜਿਹੜਾ ਪੁਲਿਸ ਦੇ ਕੋਲ ਲਾਫੁਲ ਕਸਟਡੀ ਦੇ ਵਿੱਚ ਸੀਗਾ, ਕਿ ਉਹਨੂੰ ਆਪਾਂ ਪੁਲਿਸ ਤੋਂ ਛੁਡਾ ਦਈਏ।
ਸੋ ਇਹ ਇਲੀਗਲੀ ਇਨ ਐਨ ਅਨਆਥੋਰਾਈਜ਼ਡ ਵੇ ਉੱਥੇ ਥਾਣੇ ਦੇ ਵਿੱਚ ਐਂਟਰ ਕਰਦੇ ਹੈ। ਤਾਂ ਇਹਦੇ ਵਿੱਚ ਜਿਹੜਾ ਮਜੀਠੇ ਦਾ ਫਾਰਮਰ ਐਮਐਲਏ ਵਿਕਰਮ ਸਿੰਘ ਮਜੀਠੀਆ ਹੀ ਵਾਜ਼ ਪਾਰਟ ਆਫ ਦਿਸ ਆਲਸੋ। ਤਾਂ ਇਸ ਅੰਦਰ ਜਾਂਦੇ ਹੈ, ਉੱਥੇ ਜਿਹੜੇ ਵੱਖ-ਵੱਖ ਜਿਹੜੇ ਕਮਰੇ ਹੈ ਥਾਣੇ ਦੇ ਉਹਨਾਂ ਨੂੰ ਫਰੋਲਣਾ ਸਟਾਰਟ ਕਰਦੇ ਹੈ। ਤਾਂ ਵਿਦਆਊਟ ਐਨੀ ਆਥੋਰਾਈਜੇਸ਼ਨ ਵਿਦ ਅਟਰ ਡਿਸਰਿਗਾਰਡ ਫॉर द लॉ ਉੱਥੇ ਉਹ ਜਾ ਕੇ ਚੈੱਕ ਕਰਦੇ ਹੈ ਕੱਲੇ ਕਮਰੇ ਨੂੰ। ਐਂਡ ਇਵੈਂਚੁਅਲੀ ਜਿਸ ਕਮਰੇ ਦੇ ਵਿੱਚ ਜੋਬਨਪ੍ਰੀਤ ਦੀ ਪੁੱਛਗਿੱਛ ਹੋ ਰਹੀ ਹੁੰਦੀ ਹੈ ਤਾਂ ਉਹ ਉੱਥੇ ਪਹੁੰਚ ਜਾਂਦੇ ਹੈ। ਤਾਂ ਉੱਥੇ ਜਿਹੜੇ ਸਾਡੇ ਮੁਲਾਜ਼ਮ ਹਾਜ਼ਰ ਸੀਗੇ ਉਹਨਾਂ ਨੇ ਬਿਲਕੁਲ ਰੈਜ਼ਿਸਟ ਕਰਤਾ, ਮਨਾ ਕਰਤਾ, ਲੇਕਿਨ ਉਸ ਤੋਂ ਬਾਵਜੂਦ ਇੱਕ ਤਾਂ ਉੱਥੇ ਜਿਹੜਾ ਅਸਲੇ ਦੀ ਨੁਮਾਇਸ਼ ਹੋਈ, ਤਾਂ ਦੂਜਾ ਸਾਡੀ ਕੋਈ ਜਿਹੜੀ ਕੇਸ ਫਾਈਲਸ ਉੱਥੇ ਸੀਗੀਆਂ ਤਾਂ ਉਹਨਾਂ ਨੂੰ ਵੀ ਪਾੜਿਆ ਗਿਆ। ਇੱਕ ਜਿਹੜੀ ਪਬਲਿਕ ਪ੍ਰਾਪਰਟੀ ਦਾ ਡੈਮੇਜ ਹੋਇਆ। ਉਸ ਤੋਂ ਬਾਅਦ ਜ਼ਬਰਦਸਤੀ ਖਿੱਚ ਕੇ ਜਿਹੜਾ ਇਹ ਮੁਲਜ਼ਮ ਹੈ ਜੋਬਨਪ੍ਰੀਤ, ਇਹਨੂੰ ਉਸ ਕਮਰੇ 'ਚੋਂ ਬਾਹਰ ਲੈ ਕੇ ਆਇਆ ਗਿਆ। ਤਾਂ ਇਹ ਪੁਲਿਸ ਕਸਟਡੀ 'ਚੋਂ ਬਾਹਰ ਕੱਢਿਆ ਗਿਆ। ਸੋ ਇਨ ਦਾ ਮੀਨ ਟਾਈਮ ਜਿਹੜਾ SHO ਮਜੀਠਾ ਐਂਡ ਜਿਹੜਾ DSP ਮਜੀਠਾ ਉਹ ਇਸ ਨੂੰ ਸਾਂਭਣ ਲਈ ਉੱਥੇ ਮੌਕੇ ਤੇ ਪਹੁੰਚ ਜਾਂਦੇ ਹੈ। ਤਾਂ ਉੱਥੇ ਜਿਹੜੀ ਇਹ ਅਨਲਾਫੁਲ ਅਸੈਂਬਲੀ ਸੀਗੀ ਉਹ ਇਹਨਾਂ ਦੇ ਨਾਲ ਕਨਫਰੰਟ ਇਹਨਾਂ ਨੂੰ ਕਰਦੇ ਹੈ, ਇਹਨਾਂ ਨੂੰ ਰੀਜ਼ਨ ਕਰਦੇ ਹੈ। ਉਹ ਇਹ ਵੀ ਦੱਸਦੇ ਹੈ ਕਿ ਆ ਜਿਹੜਾ ਮੁਲਜ਼ਮ ਹੈ ਇਹ ਇੱਕ FIR ਦੇ ਤਹਿਤ ਫੜਿਆ ਗਿਆ ਹੈ। ਤਾਂ ਜਿਹੜੀ ਅਰੈਸਟ ਵੀ ਹੈ, ਫਾਰਮਲ ਅਰੈਸਟ ਹੈਜ਼ ਬਿਨ ਡਨ। ਤਾਂ ਉਹਦੀ ਸਾਡੇ ਕੋਲ ਡਾਕੂਮੈਂਟੇਸ਼ਨ ਐਵਰੀਥਿੰਗ ਇਜ਼ ਦੇਅਰ। ਡਿਸਪਾਈਟ ਦੈਟ ਉੱਥੇ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਉਹਨੂੰ ਖਿੱਚ ਕੇ ਆਪਾਂ ਬਾਹਰ ਨਿਕਾਲੀਏ ਪੁਲਿਸ ਕਸਟਡੀ 'ਚੋਂ। ਤਾਂ ਉੱਥੇ ਜਿਹੜਾ ਪੁਲਿਸ ਫੋਰਸ ਸਾਡੀ ਹੈ ਜਾਂ ਜਿਹੜੇ ਆਫੀਸਰ ਸੀਗੇ ਉਹਨਾਂ ਦੇ ਨਾਲ ਅਸੌਲਟ ਹੁੰਦਾ ਹੈ। ਤਾਂ ਇੱਕ ਕ੍ਰਿਮੀਨਲ ਫੋਰਸ ਦਾ ਯੂਜ਼ ਕੀਤਾ ਜਾਂਦਾ ਹੈ ਟੂ ਡੈਟਰ ਦਾ ਪਬਲਿਕ ਸਰਵੈਂਟ। ਤਾਂ ਇਹਦੇ ਵਿੱਚ ਜਿਹੜਾ ਮੋਬਾਈਲ ਫੋਨ ਵੀ ਹੈ ਜਿਹੜਾ SHO ਦਾ, ਉਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਹੈ ਤਾਂ ਉਹਨਾਂ ਨੇ ਬੜਾ ਬਹਾਦੁਰੀ ਦਾ ਸਬੂਤ ਦੇ ਕੇ ਉੱਥੇ ਜਿਹੜਾ ਇਹ ਮੁਲਜ਼ਮ ਹੈ ਉਹਨੂੰ ਕਾਬੂ ਕਰ ਲਿਆ। ਐਂਡ ਹੀ ਵਾਜ਼ ਲੌਜਡ ਬੈਕ ਅਗੇਨ ਇਨਟੂ ਦਾ ਲਾਫੁਲ ਕਸਟਡੀ ਇਨ ਦਾ ਲੌਕਅਪ ਆਫ ਦਾ ਪੁਲਿਸ ਸਟੇਸ਼ਨ। ਤਾਂ ਇਹਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇਹ ਆਪਣੇ ਜੇ ਨਾਰੇ ਲਾਏ ਜਾਂ ਇਹਨਾਂ ਨੇ ਕੰਟੀਨਿਊਸਲੀ ਪੁਲਿਸ ਨੂੰ ਪ੍ਰੈਸ਼ਰ ਕਰਦੇ ਰਹੇ। ਐਂਡ ਥਾਣੇ ਦੇ ਵਿੱਚ ਇੱਕ ਭੈ ਦਾ, ਇੱਕ ਡਰ ਦਾ ਮਾਹੌਲ ਬਣਾਇਆ। ਉੱਥੇ ਇੱਕ ਡਿਸਆਰਡਰ ਐਂਡ ਡਰੱਗਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਚੀਜ਼ ਦੀ ਸੀਰੀਅਸਲੀ ਕੋਗਨੀਜ਼ੈਂਸ ਲੈਂਦੇ ਹੋਏ ਅਸੀਂ ਤੁਰੰਤ ਇਹਦੇ ਵਿੱਚ ਫਿਰ ਆਫਟਰ ਇਵੈਲੂਏਟਿੰਗ ਆਲ ਦਾ ਐਵੀਡੈਂਸ ਵਿਚ ਵਾਜ਼ ਔਨ ਰਿਕਾਰਡ ਵੀ ਹੈਵ ਰਜਿਸਟਰਡ FIR ਨੰਬਰ 91 ਇਨ ਪੁਲਿਸ ਸਟੇਸ਼ਨ ਮਜੀਠਾ। ਤਾਂ ਇਹਦੇ ਵਿੱਚ ਸਾਡੀ ਜਿਹੜੀ ਰੇਡਸ ਹੈ ਇਹ ਚੱਲਦੀਆਂ ਪਈਆਂ। ਤਾਂ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਾਂਗੇ। ਐਂਡ ਇਨ ਦਾ ਮੀਨ ਟਾਈਮ ਇਹਦੇ ਵਿੱਚ ਅਸੀਂ ਸਿਟ ਬਣਾਈ ਹੈ ਵਿਚ ਇਜ਼ ਲੈਡ ਬਾਈ SP PBI। ਤਾਂ ਹੋਰ ਇਹਦੇ 'ਚ 3 ਮੈਂਬਰਸ ਹੈਗੇ ਨੇ, 2 DSPs ਐਂਡ 1 SHO ਰੈਂਕ ਆਫਿਸਰ। ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੋਈ ਵੀ ਸ਼ਖਸ no matter how highly he is placed, ਜੇ ਤੁਸੀਂ ਕਾਨੂੰਨ ਤੋੜਦੇ ਹੋ then law will take its own course and action will follow. Thank you. ਇਹਦੇ ਵਿੱਚ ਜਿਹੜੀ ਵੀਡੀਓ ਸਾਹਮਣੇ ਆਈਆਂ ਹੈਗੀਆਂ ਤਾਂ ਉਹ 'ਚ ਕਰੀਬਨ ਮੋਰ ਦੈਨ 50-60 ਪੀਪਲ ਉੱਥੇ ਮੌਜੂਦ ਸੀਗੇ, ਜਿਹੜੀ ਆਲਰੇਡੀ ਪਬਲਿਕ ਡਿਸਕੋਰਸ ਦੇ ਵਿੱਚ ਉਹਦੀ ਵੀਡੀਓ ਪਈ ਹੈ। ਤਾਂ ਫਿਲਹਾਲ ਅਸੀਂ ਕਰੀਬਨ 6-7 ਬੰਦੇ ਇਹਦੇ 'ਚ ਆਈਡੈਂਟੀਫਾਈ ਕਰ ਚੁੱਕੇ ਨੇ। ਤਾਂ ਬਾਕੀਆਂ ਦੀ ਆਈਡੈਂਟੀਫਿਕੇਸ਼ਨ ਅਸੀਂ ਉਹ ਕਰ ਰਹੇ ਨੇ। ਕੇਂਦਰ ਸਰਕਾਰ ਨੇ 18 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 1000 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ 13 ਸਾਲਾਂ ਬਾਅਦ ਭਾਰਤ ਅਤੇ ਪਾਕਿਸਤਾਨ ਸਮੇਤ ਸਮੁੱਚੀ ਦੁਨੀਆ ਵਿੱਚ ਪੰਥਕ ਸੰਗਠਨ 1 ਹੀ ਤਰੀਕ ਨੂੰ ਸ਼ਹੀਦੀ ਦਿਹਾੜਾ ਮਨਾਉਣਗੇ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ ਸ਼ਹੀਦੀ ਦਿਹਾੜਾ ਮਨਾਉਣ ਲਈ ਜਥਾ 10 ਜੂਨ ਨੂੰ ਅਟਾਰੀ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਵੇਗਾ ਅਤੇ 18 ਤਰੀਕ ਨੂੰ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ 19 ਜੂਨ ਨੂੰ ਵਾਗਾ ਸਰਹੱਦ ਰਾਹੀਂ ਹੀ ਵਾਪਸ ਪਰਤੇਗਾ। ਜਥੇ ਵਿੱਚ 600 ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣਗੇ, ਜਦੋਂ ਕਿ 300 ਸ਼ਰਧਾਲੂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 300 ਸ਼ਰਧਾਲੂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਕਮੇਟੀਆਂ ਵੱਲੋਂ ਭੇਜੇ ਜਾਣਗੇ। ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਵੀ ਜਥਾ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤਹਿਤ 500 ਸ਼ਰਧਾਲੂਆਂ ਦਾ ਜਥਾ ਜਾਵੇਗਾ। ਇਸ ਵਿੱਚ 300 ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣਗੇ ਤੇ ਬਾਕੀ ਦੇ 200 ਸ਼ਰਧਾਲੂਆਂ ਵਿੱਚੋਂ 100 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 100 ਸ਼ਰਧਾਲੂ ਹਰਿਆਣਾ ਕਮੇਟੀ ਤੇ ਹੋਰ ਪ੍ਰਬੰਧਕ ਕਮੇਟੀਆਂ ਵੱਲੋਂ ਭੇਜੇ ਜਾਣਗੇ।
ਰੂਸ ਨੇ ਬੀਤੀ ਰਾਤ ਯੂਕਰੇਨ ਦੀ ਰਾਜਧਾਨੀ ਕੀਵ ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ 3 ਲੋਕ ਮਾਰੇ ਗਏ ਅਤੇ ਕਈ ਹੋਰ ਨੁਕਸਾਨੀਆਂ ਗਈਆਂ ਇਮਾਰਤਾਂ ਵਿੱਚ ਫਸ ਗਏ। ਕੀਵ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੈਂਕੋ ਨੇ ਕਿਹਾ ਕਿ ਘੱਟੋ-ਘੱਟ 29 ਲੋਕ ਜ਼ਖਮੀ ਹੋਏ ਹਨ। ਉਹਨਾਂ ਕਿਹਾ ਕਿ ਹਮਲੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅੰਸ਼ਕ ਤੌਰ ਤੇ ਢਹਿ ਗਿਆ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਨਾਗਰਿਕ ਅੰਦਰ ਫਸ ਗਏ ਹਨ। ਉਹਨਾਂ ਕਿਹਾ ਕਿ ਕੀਵ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ।